ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਆਵਾਜ਼ ਨਹੀਂ ਆ ਰਹੀ ਜੀ ਤੁਹਾਡੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 19 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ, ਸੈਕਰਾਮੈਂਟੋ। ਸਰਬਜੀਤ ਸਿੰਘ, ਕੁਲਵਿੰਦਰ ਸਿੰਘ, ਯੂਬਾ ਸਿਟੀ। ਗੁਰਦੇਵ ਸਿੰਘ ਸੋਹਲ, ਐਂਟੀਲੋਪ। ਕਮਲਜੀਤ ਸਿੰਘ ਮੱਖਣ, ਦੌਲਤਪੁਰੀ, ਅਮੈਂਟਿਕਾ। ਬਿਸਲਾ ਪਰਿਵਾਰ, ਫ੍ਰੈਜ਼ਨੋ। ਗੁਰਸਾਹਿਬ ਸਿੰਘ, ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ ਵੀ ਜਿਹੜੇ ਫੋਰਨ ਟੈਕ ਵਰਕਰਸ ਆ, ਖਾਸ ਕਰਕੇ ਜਿਹੜੇ H-1B ਵੀਜ਼ਾ ਦੇ ਉੱਤੇ ਹੈਗੇ ਆ, ਉਹਨਾਂ ਨੂੰ ਜਿਹੜੇ ਵਕੀਲ ਆ ਉਹ ਵਾਰਨਿੰਗ ਦੇ ਰਹੇ ਆ ਵੀ ਜਿੱਦਣ ਟਰੰਪ ਉਹਨਾਂ ਨੇ ਆਪਣਾ ਚਾਰਜ ਸੰਭਾਲਣਾ ਆ 20 ਜਨਵਰੀ ਨੂੰ, ਸਟਾਰਮ ਇਜ਼ ਕਮਿੰਗ। ਕਹਿੰਦੇ ਵੀ ਬਹੁਤ ਜ਼ਿਆਦਾ ਚੇਂਜਸ ਹੋਣ ਜਾ ਰਹੀ ਆ, ਸੋ ਜਿਹੜਾ ਆ ਸਕਦਾ ਉਸ ਤੋਂ ਪਹਿਲਾਂ ਪਹਿਲਾਂ ਆ ਜਾਵੇ। ਜੇਸਨ ਫਿਕਲਮੈਨ ਇੱਕ ਇਮੀਗ੍ਰੇਸ਼ਨ ਅਟਾਰਨੀ ਆ ਆਸਟਨ, ਟੈਕਸਸ ਦੇ ਵਿੱਚ। ਉਹਨਾਂ ਨੇ ਕਿਹਾ ਵੀ ਵੀ ਨੋ ਐਗਜ਼ੈਕਟਲੀ ਵਾਟ ਇਜ਼ ਗੋਇੰਗ ਟੂ ਬ੍ਰਿੰਗ, ਤੇ ਕੀ ਹੋਣਾ ਹੈਗਾ ਆ। ਤੇ ਸੈਕੰਡ ਐਡਮਿਨਿਸਟ੍ਰੇਸ਼ਨ ਦੇ ਵਿੱਚ ਬਹੁਤ ਸਾਰੇ ਐਗਜ਼ੀਕਿਊਟਿਵ ਆਰਡਰਸ ਟਰੰਪ ਹੁਣੀ ਜਾਰੀ ਕਰਨ ਜਾ ਰਹੇ ਆ, 20 ਤਰੀਕ ਨੂੰ ਕਰਨਗੇ, ਜਿਹਦੇ ਮੁਤਾਬਕ ਬਹੁਤ ਸਾਰੇ ਜਿਹੜੇ ਵਰਕ ਵੀਜ਼ਾਸ ਆ ਉਹਨਾਂ ਦੇ ਉੱਤੇ ਰਿਸਟ੍ਰਿਕਸ਼ਨਸ ਲੱਗ ਸਕਦੀਆਂ ਹੈਗੀਆਂ। ਸੋ ਇਹ ਸਾਰੇ ਕਾਸੇ ਨੂੰ ਦੇਖਦੇ ਹੋਏ ਜਿਹੜੇ ਵਕੀਲ ਆ, ਇਸ ਤੋਂ ਬਿਨਾਂ ਜਿਸ ਤਰ੍ਹਾਂ ਪਹਿਲੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਇਹਨਾਂ ਨੇ ਕੁਝ ਮੁਸਲਿਮ ਮੈਜੋਰਿਟੀ ਕੰਟਰੀਜ਼ ਤੋਂ ਲੋਕਾਂ ਨੂੰ ਬੈਨ ਕੀਤਾ ਸੀ, ਇਸ ਵਾਰੀ ਫੇਰ ਉਹ ਹੋ ਸਕਦਾ ਹੈਗਾ ਆ। ਤੇ ਇਹ ਸਾਰੇ ਕਾਸੇ ਨੂੰ ਦੇਖਦੇ ਹੋਏ ਜਿਹੜੇ ਅਟਾਰਨੀ ਆ ਉਹ ਇਹ ਕਹਿ ਰਹੇ ਆ ਵੀ ਜਿਹੜੇ ਅਮਰੀਕਾ ਤੋਂ ਬਾਹਰ ਆਪਣੇ ਘਰ ਜਾਂ ਘੁੰਮਣ ਫਿਰਨ ਜਾਂ ਕਿਤੇ ਗਏ ਹੈਗੇ ਆ, ਉਹਨਾਂ ਨੂੰ ਇਮੀਡੀਏਟਲੀ ਅਮਰੀਕਾ ਦੇ ਵਿੱਚ ਆ ਜਾਣਾ ਚਾਹੀਦਾ ਹੈਗਾ ਆ। ਤੇ ਇਸ ਸੰਬੰਧ ਦੇ ਵਿੱਚ ਸੋਫੀ ਐਲਕੋਨ, ਇੱਕ ਪਾਲੋ ਆਲਟੋ ਬੇਸਡ ਇਮੀਗ੍ਰੇਸ਼ਨ ਲਾਇਰ ਆ, ਉਹਨਾਂ ਨੇ ਬਿਜ਼ਨਸ ਇਨਸਾਈਡਰ ਨੂੰ ਦੱਸਿਆ ਵੀ ਮੈਂ ਆਪਣੇ ਸਾਰੇ ਹੀ ਕਲਾਇੰਟਸ ਨੂੰ ਜਿਹੜਾ ਇਨਫੋਰਮ ਕਰ ਦਿੱਤਾ ਆ ਵੀ ਜੇ ਤੁਸੀਂ ਬਾਹਰ ਜਾ ਰਹੇ ਆ ਜਾਂ ਬਾਹਰ ਹੈਗੇ ਆ ਆਲਰੇਡੀ ਅਮਰੀਕਾ ਤੋਂ, ਤੇ ਬਾਹਰ 20 ਤਰੀਕ ਤੋਂ ਪਹਿਲਾਂ ਪਹਿਲਾਂ ਆ ਜਿਓ, ਤੇ ਤਾਂ ਕਿ ਕੋਈ ਜਿਹੜੀ ਪ੍ਰੋਬਲਮ ਆ ਤੁਹਾਨੂੰ ਜਿਹੜੀ ਆ ਏਅਰਪੋਰਟ ਤੇ ਨਾ ਆਵੇ ਜੀ। ਅਗਲੀਆਂ ਖਬਰਾਂ ਦੇ ਵੱਲ ਵਧੀਏ ਤੇ ਲੰਘੇ ਦਿਨੀ ਆਪਾਂ ਦੇਖਿਆ ਕਿ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਭੂਚਾਲ ਆ ਉਹਨਾਂ ਨੇ ਲੋਕਾਂ ਦੇ ਵਿੱਚ ਦਹਿਸ਼ਤ ਪਾਈ ਰੱਖੀ। ਹੁਣ ਦੋ ਵੱਡੇ ਜਿਹੜੇ ਮੇਜਰ ਅਰਥਕੁਏਕ ਆ ਜਿਨ੍ਹਾਂ ਨੇ ਕੈਲੀਫੋਰਨੀਆ ਨੂੰ ਹਿਲਾਇਆ ਸੀਗਾ, ਤੇ ਇਹਦੇ ਵਿੱਚ ਜਿਹਦੇ ਸੁਨਾਮੀ ਦੀ ਵਾਰਨਿੰਗ ਵੀ ਸੀਗੀ ਤੇ ਹੋਰ ਵੀ ਜਿਹੜੀਆਂ ਇਸ ਤਰ੍ਹਾਂ ਮੌਸਮ ਨੂੰ ਸਿੱਝਣ ਦੇ ਨਾਲ ਜਿਹੜੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਸੀਗੀਆਂ। ਹੁਣ ਇੱਕ ਜਿਹੜੀ ਐਪ ਤਿਆਰ ਕੀਤੀ ਗਈ ਹੈ, ਮਾਈ ਸ਼ੇਕ ਐਪ, ਜਿਹਦੇ ਵੱਲੋਂ ਗਵਰਨਰ ਦਾ ਆਫਿਸ ਵੱਲੋਂ ਇਹ ਦੱਸਿਆ ਗਿਆ ਹੈ ਜਾਂ ਐਮਰਜੈਂਸੀ ਸਰਵਿਸਿਜ਼ ਵਾਲਿਆਂ ਵੱਲੋਂ ਵੀ ਕਿ ਇਹ ਜਿਹੜੀ ਆ ਇਹ UC ਬਰਕਲੇ ਜਿਹੜੀ ਆ ਲੈਬ ਆ ਉਹਨੇ ਤਿਆਰ ਕੀਤੀ ਹੈ, ਤੇ ਇਹ ਐਡਵਾਂਸ ਵਾਰਨਿੰਗ ਦਿਆ ਕਰੂਗੀ ਜਦੋਂ ਵੀ ਕੋਈ ਵੱਡਾ ਅਰਥਕੁਏਕ, ਉਹ ਅਰਥਕੁਏਕ ਜਿਹੜਾ ਕਿ ਬਹੁਤ ਸਾਰੇ ਢਾਂਚਿਆਂ ਨੂੰ ਤਬਾਹ ਕਰਨ ਵਾਲਾ ਹੋਵੇ ਜਾਂ ਬਹੁਤ ਸਾਰੀ ਜਨਜੀਵਨ ਨੂੰ ਤਬਾਹ ਕਰਨ ਵਾਲਾ ਹੋਵੇ, ਉਹਦੇ ਬਾਰੇ। ਤੇ ਦੱਸਿਆ ਵੀ ਜਾ ਰਿਹਾ ਕਿ 3.7 ਮਿਲੀਅਨ ਜਿਹੜੇ ਨੇ ਉਹਨਾਂ ਨੇ ਇਸ ਐਪ ਨੂੰ ਹੁਣ ਤੱਕ ਜਿਹੜੀ ਆ ਉਹ ਹਾਸਲ ਕਰਨ ਦੀ ਜਾਂ ਇਹਨੂੰ ਡਾਊਨਲੋਡ ਕਰਨ ਦੀ ਗੱਲ ਕਹੀ ਹੈ, ਜਿਹਦੇ ਵਿੱਚੋਂ 5 ਲੱਖ ਜਿਹੜਾ ਬੰਦਾ ਆ ਉਹਨੂੰ ਇਹ ਗੱਲ ਕਹੀ ਹੈ ਕਿ ਉਹਨੂੰ ਵਾਕਈ ਇਹਦੇ ਤੋਂ ਪਹਿਲਾਂ ਜਿਹੜੇ ਕੁਝ ਸੈਕਿੰਡ ਪਹਿਲਾਂ ਉਹ ਮਾਈ ਸ਼ੇਕ ਜਿਹੜੀ ਐਪ ਆ ਉਹਦੇ ਵਿੱਚੋਂ ਅਰਥਕੁਏਕ ਦੇ ਜਿਹੜੇ ਝਟਕੇ ਮਹਿਸੂਸ ਹੋਣ ਤੋਂ ਪਹਿਲਾਂ ਪਤਾ ਲੱਗ ਗਿਆ ਸੀ। ਇੱਕ ਸਟੱਡੀ ਦੇ ਮੁਤਾਬਕ 15 ਸੈਕਿੰਡ ਜਿਹੜੇ ਅਰਥਕੁਏਕ ਦੇ ਝਟਕੇ ਨੇ, ਭੂਚਾਲ ਦੇ ਝਟਕੇ ਨੇ, ਇਹ ਐਪ ਜਿਹੜੀ ਆ ਉਹ ਉਸ ਤੋਂ ਪਹਿਲਾਂ ਉਹ ਦੱਸ ਦਿੰਦੀ ਆ। ਦੱਸਿਆ ਜਾ ਰਿਹਾ ਕਿ ਇਹ ਪਹਿਲਾਂ ਜਿਹੜੀ ਨਦਰਨ ਕੋਸਟ ਆ ਕੈਲੀਫੋਰਨੀਆ ਦੀ, ਉੱਥੇ 5 ਦਸੰਬਰ ਨੂੰ ਵੇਖਿਆ ਗਿਆ ਜਦੋਂ 7 ਮੈਗਨੀਚਿਊਡ ਦਾ ਇੱਕ ਭੂਚਾਲ ਜਿਹੜਾ ਛੋਟਾ ਜਿਹਾ ਉਹ ਦਰਜ ਕੀਤਾ ਗਿਆ, ਤੇ ਇਸੇ ਤਰ੍ਹਾਂ 9 ਦਸੰਬਰ ਨੂੰ ਨਿਵਾੜਾ ਦੇ ਇਲਾਕਿਆਂ ਦੇ ਵਿੱਚ ਜਿਹੜਾ ਉਹ
ਮਹਿਸੂਸ ਕੀਤਾ ਗਿਆ ਸੀ, ਜਿਹਦੇ ਬਾਰੇ ਇਸ ਐਪ ਦੇ ਵਿੱਚ ਪਹਿਲਾਂ ਤੋਂ ਜਿਹੜੀਆਂ ਜਾਣਕਾਰੀਆਂ ਸੀਗੀਆਂ ਉਹ ਆ ਚੁੱਕੀਆਂ ਸੀਗੀਆਂ। ਜੀ ਕਹਿੰਦੇ ਨਵਾਂ ਜਿਹੜਾ ਅਪਗ੍ਰੇਡ ਟੂਲ ਹੈ ਉਹ ਅਲਾਉ ਕਰੂਗਾ ਹੋਰ ਲੋਕਾਂ ਨੂੰ ਜਿਨ੍ਹਾਂ ਨੂੰ ਜਿਹੜੀ ਅਰਥਕੁਏਕ ਦੀ ਵਾਰਨਿੰਗ ਆ ਉਹ ਮਿਲ ਜਾਵੇ। ਜਿਹੜੇ ਸਟੇਟ ਅਫੀਸ਼ੀਅਲਸ ਨੇ ਉਹ ਇਹ ਦਾਅਵਾ ਕਰਦੇ ਨੇ ਕਿ ਜਿਹੜੀ ਨਵੀਂ ਅਵੇਲੇਬਿਲਿਟੀ ਹੈ ਕ੍ਰੋਮਬੁੱਕ ਦੇ ਉੱਤੇ, ਲੈਪਟਾਪ ਦੇ ਉੱਤੇ ਤੇ ਹੋਰ ਜਿਹੜੀਆਂ ਡਿਵਾਈਸ ਜਿਹੜੇ ਮੈਕ OS ਯੂਜ਼ ਕਰਦੇ ਨੇ ਜਾਂ ਲੈਪਟਾਪ ਜਾਂ ਟੈਬਲੇਟਸ ਜਿਹੜੇ ਯੂਜ਼ ਕਰਦੇ ਨੇ ਉਹਨਾਂ ਨੂੰ ਵੀ ਇਹ ਜਿਹੜੀ ਵਾਰਨਿੰਗ ਆ ਉਹ ਦੇ ਦਿਆ ਕਰੂਗਾ। ਆਡੀਓ ਮੈਸੇਜ ਦੇ ਰੂਪ ਦੇ ਵਿੱਚ 6 ਲੈਂਗੁਏਜ ਜਿਨ੍ਹਾਂ ਦੇ ਵਿੱਚ ਇੰਗਲਿਸ਼, ਸਪੈਨਿਸ਼, ਚਾਈਨੀਜ਼ ਤੇ ਹੋਰ ਜਿਹੜੀਆਂ ਕੋਰੀਅਨ ਲੈਂਗੁਏਜ ਆ, ਵੀਅਤਨਾਮੀ ਲੈਂਗੁਏਜ ਆ, ਉਹਨਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਘੱਟੋ ਘੱਟ 2.5 ਦਾ ਜਿਹੜਾ ਮੈਗਨੀਟਿਊਡ ਹੋਊਗਾ ਉਹਦੇ ਬਾਰੇ ਇਹ 15 ਤੋਂ ਵੀ ਘੱਟ 15 ਤੋਂ ਵੀ ਵੱਧ ਜਿਹੜੇ ਸੈਕਿੰਡ ਆ ਉਹਨਾਂ ਬਾਰੇ ਪਹਿਲਾਂ ਦੱਸਣ ਦੇ ਸਮਰੱਥ ਹੋਊਗਾ। ਜੀ ਅਗਲੀ ਖਬਰ ਵੱਲ ਚਲੀਏ। ਅੱਜ ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਵੱਡਾ ਐਕਸੀਡੈਂਟ ਹੋਇਆ ਜਿਹਦੇ ਨਾਲ ਇੱਕ ਜਣੇ ਦੀ ਮੌਤ ਹੋ ਗਈ ਤੇ 6 ਕਾਰਾਂ ਇਨਵੋਲਵ ਸੀਆਂ, ਕਈਆਂ ਦੇ ਜਿਹੜੀਆਂ ਸੱਟਾਂ ਵੀ ਲੱਗੀਆਂ ਹੈਗੀਆਂ। ਓਨਟਾਰੀਓ ਪੁਲਿਸ ਡਿਪਾਰਟਮੈਂਟ ਨੇ ਇਹ ਰਿਪੋਰਟ ਕੀਤਾ ਵੀ ਅੱਜ ਸਵੇਰੇ 9:30 ਵਜੇ ਦੇ ਕਰੀਬ ਹੋਲਟ ਬੁਲੇਵਰਡ ਤੇ ਮਾਊਂਟਨ ਐਵਨਿਊ ਦੇ ਉੱਤੇ, ਕੈਲੀਫੋਰਨੀਆ ਦਾ ਜਿਹੜਾ ਓਨਟਾਰੀਓ ਸ਼ਹਿਰ ਆ, ਉੱਥੇ ਐਕਸੀਡੈਂਟ ਵਾਪਰਿਆ। ਉਸ ਤੋਂ ਬਾਅਦ ਮੈਡੀਕਲ ਪਰਸਨਲ ਨੂੰ ਰਸ਼ ਕੀਤਾ ਗਿਆ ਤੇ ਇੱਕ ਜਾਣੇ ਦੀ ਮੌਤ ਹੋ ਗਈ। ਕੁਝ ਜਾਣੇ ਜਿਹੜੇ ਹਸਪਤਾਲ ਦੇ ਵਿੱਚ ਐਡਮਿਟ ਆ। 6 ਕਾਰਾਂ ਜਿਹੜੀਆਂ ਆ ਟੋਟਲ ਹੋ ਗਈਆਂ। ਕਿਸੇ ਤਰ੍ਹਾਂ ਦੀ ਜਿਹੜੀ ਅਲਕੋਹਲ ਜਾਂ ਡਰੱਗ ਇਹਦੇ ਵਿੱਚ ਇਨਵੋਲਵ ਨਹੀਂ ਸੀ। ਜੀ ਅਗਲੀ ਖਬਰ ਵੱਲ ਚਲੀਏ। ਪ੍ਰਵੀਨ ਜੀ, ਇਹ ਵਿਸਕੌਨਸਨ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਸਕੂਲ ਦੇ ਵਿੱਚ 15 ਸਾਲਾਂ ਦੀ ਨੈਟਲੀ ਸਮੰਥਾ ਰੁਪਨੁਮ ਨੇ ਗੋਲੀਆਂ ਚਲਾ ਕੇ ਇੱਕ ਸਕੂਲ ਦੇ ਹੀ ਟੀਚਰ ਤੇ ਇੱਕ ਸਕੂਲ ਦੇ ਬੱਚੇ ਨੂੰ ਮਾਰ ਦਿੱਤਾ ਸੀ। 42 ਸਾਲਾਂ ਦੀ ਸਕੂਲ ਦੀ ਟੀਚਰ ਸੀ ਤੇ 14 ਸਾਲਾਂ ਦਾ ਇਹ ਸਕੂਲ ਦਾ ਹੀ ਬੱਚਾ ਸੀਗਾ। ਹੁਣ ਇਹ ਪਤਾ ਚੱਲਿਆ ਵੀ ਉਸ ਜਿਹੜੀ ਲੜਕੀ ਸੀ 15 ਸਾਲਾਂ ਦੀ ਜਿਸ ਨੇ ਗੋਲੀਆਂ ਚਲਾਈਆਂ ਸੀਆਂ, ਰਪਨੋਵ, ਉਹਦੇ ਕਨੈਕਸ਼ਨ ਕੈਲੀਫੋਰਨੀਆ ਦੇ ਨਾਲ ਜੁੜ ਰਹੇ ਹੈਗੇ ਆ। ਕੈਲੀਫੋਰਨੀਆ ਦੇ ਕਾਰਲਸਵਰਡ ਸ਼ਹਿਰ 'ਚ ਇੱਕ 20 ਸਾਲਾਂ ਦਾ ਐਲੈਗਜ਼ੈਂਡਰ ਫੈਂਡਰੋਫ ਨਾਮ ਦਾ ਜਿਹੜਾ ਬੰਦਾ ਆ, ਉਹਦੇ ਨਾਲ ਉਹਦੇ ਕਹਿੰਦੇ ਵੀ ਚੈਟ ਦੇ ਉੱਤੇ ਗੱਲਬਾਤ ਚੱਲ ਰਹੀ ਸੀ। FBI ਨੇ ਹੁਣ ਉਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਆ ਤੇ ਇਹ ਵੀ ਪਤਾ ਚੱਲਿਆ ਵੀ ਜਿਹੜਾ ਐਲੈਗਜ਼ੈਂਡਰ ਆ ਇਹ ਵੀ ਮਾਸ ਸ਼ੂਟਿੰਗ ਕਰਨੀ ਚਾਹੁੰਦਾ ਸੀ। ਸੋ ਲੱਕਲੀ ਸਮਹਾਉ ਇਸ ਨੂੰ ਹੁਣ FBI ਵਾਲੇ ਫੰਡ ਦੇ ਵਿੱਚ ਕਾਮਯਾਬ ਹੋ ਗਏ ਹੈਗੇ। ਜੀ ਅਗਲੀ ਗੱਲ ਕਰੀਏ ਇਮੀਗ੍ਰੇਸ਼ਨ ਦੇ ਮਾਮਲੇ ਦੀ, ਤਾਂ ਇਮੀਗ੍ਰੇਸ਼ਨ ਦੇ ਵਿੱਚ 2024 ਦੇ ਵਿੱਚ ਜਿਹੜੀ US ਦੀ ਪੋਪੂਲੇਸ਼ਨ ਆ ਉਹ ਪਿਛਲੇ 23 ਸਾਲਾਂ ਦੇ ਵਿੱਚ ਸਭ ਤੋਂ ਵੱਧ ਤੇਜ਼ੀ ਦੇ ਨਾਲ ਵਧੀ ਆ ਤੇ ਦੱਸਿਆ ਜਾ ਰਿਹਾ ਕਿ ਇਸ ਗਿਣਤੀ ਕਰਕੇ 340 ਮਿਲੀਅਨ ਨੂੰ ਜਿਹੜਾ US ਦੇ ਵਿੱਚ ਜਿਹੜੀ ਆਬਾਦੀ ਉਹ ਕ੍ਰਾਸ ਕਰ ਗਈ ਆ। US ਸੈਂਸਸ ਬਿਊਰੋ ਦੇ ਜਿਹੜੇ ਆંકੜੇ ਨੇ ਉਹ ਇਸ ਗੱਲ ਦੀ ਗਵਾਹੀ ਭਰਦੇ ਨੇ ਤੇ ਜਿਹੜਾ 1% ਦਾ ਜਿਹੜਾ ਗਰੋਥ ਰੇਟ ਹੈ ਉਹ 2001 ਤੋਂ ਬਾਅਦ ਜਿਹੜਾ ਔਰ ਹਾਈਐਸਟ ਦਰਜ ਕੀਤਾ ਗਿਆ। ਦੱਸਿਆ ਜਾ ਰਿਹਾ ਕਿ ਇਹ ਜਿਹੜਾ 2021 ਦੇ ਵਿੱਚ 0.2 ਵਧਿਆ ਸੀਗਾ, ਜਿਹੜਾ ਕਿ ਹੁਣ 1% ਤੱਕ ਵੱਧ ਗਿਆ। ਪੈਂਡੇਮਿਕ ਰਿਸਟ੍ਰਿਕਸ਼ਨਸ ਦਾ ਉਹਨਾਂ ਨੇ ਹਵਾਲਾ ਦਿੱਤਾ ਕਿ ਜਦੋਂ US ਨੂੰ ਜਿਹੜੀਆਂ ਟਰੈਵਲ ਕਰਨ ਵਾਲੇ ਲੋਕ ਆ ਉਦੋਂ ਪਾਬੰਦੀਆਂ ਲੱਗੀਆਂ ਹੋਈਆਂ ਸੀਗੀਆਂ ਤੇ ਉਸ ਕਰਕੇ ਜਿਹੜੀ ਆ 2021 ਦੇ ਵਿੱਚ ਸਭ ਤੋਂ ਘੱਟ ਜਿਹੜੀ ਆਬਾਦੀ ਹੈ US ਦੀ ਵਧੀ ਆ। ਇਮੀਗ੍ਰੇਸ਼ਨ ਜਿਹੜੀ ਆ ਉਹ ਇਸ ਟਾਈਮ ਦੱਸਿਆ ਜਾ ਰਿਹਾ ਕਿ ਤਕਰੀਬਨ 2.8 ਮਿਲੀਅਨ ਜਿਹੜੇ ਲੋਕ ਨੇ ਅਮਰੀਕਾ ਦੇ ਵਿੱਚ ਨਵੇਂ ਦਾਖਲ ਹੋਏ ਨੇ। ਸੋ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ 84% ਜਿਹੜੇ ਮਾਈਗ੍ਰੇਸ਼ਨ ਹੋਈ ਹੈ, ਇਹਦੇ ਵਿੱਚ ਨੇਸ਼ਨ ਦੀ ਜਿਹੜੀ ਕੁੱਲ ਆਬਾਦੀ ਆ ਉਹਨੇ ਇੰਨਾ ਕੁ ਵਾਧਾ ਕਰ ਦਿੱਤਾ ਵੀ ਉਹ ਪਿਛਲੇ 23 ਸਾਲਾਂ ਦੇ ਵਿੱਚ ਸਭ ਤੋਂ ਵੱਧ ਆ। ਬਰਥ ਦੇ ਆਧਾਰ ਤੇ ਜਿਹੜੀ ਜਾਂ ਡੈਥ ਦੇ ਆਧਾਰ ਤੇ ਜਿਹੜੀ ਆਬਾਦੀ ਆ ਉਹ ਦੱਸਿਆ ਜਾ ਰਿਹਾ ਕਿ 5,19,000 ਦੇ ਮੁਕਾਬਲੇ 2023 ਦੇ ਵਿੱਚ 2024 ਦੇ ਵਿੱਚ ਸੀਗੀ, ਜਿਹੜੀ ਕਿ ਹੁਣ ਬਰਥ ਰੇਟ ਵੀ ਇੰਪਰੂਵ ਹੋਇਆ ਤੇ 1,46,000 ਜਿਹੜੀ ਕਿ 2021 ਦੇ ਵਿੱਚ ਸੀਗੀ ਤੇ ਉਹਨੇ ਵੀ ਹੁਣ 1.5 ਲੱਖ ਨੂੰ ਜਿਹੜਾ ਉਹ ਪਾਰ ਕੀਤਾ। ਪਰ ਡੈਥ ਜਿਹੜੀਆਂ ਨੇ ਉਹ 5,19,000 ਦਰਜ ਕੀਤੀਆਂ ਗਈਆਂ ਸੀ 2023-24 ਦੇ ਜਿਹੜੇ ਆંકੜੇ ਆਏ ਸੀ ਉਹਨਾਂ ਦੇ ਵਿੱਚ। US ਸੈਂਸਸ ਬਿਊਰੋ ਨੇ ਇਹ ਵੀ ਦਾਅਵਾ ਕੀਤਾ ਕਿ ਜਿਹੜੇ ਇਹ ਬਾਹਰੋਂ ਜਿਹੜੀ ਆਬਾਦੀ ਆਈ ਹੈ ਖਾਸ ਤੌਰ ਤੇ ਪੈਂਡੇਮਿਕ ਤੋਂ ਬਾਅਦ, ਬਾਰਡਰ ਖੁੱਲਣ ਤੋਂ ਬਾਅਦ, ਤਾਂ ਇਹਦੇ ਕਰਕੇ 16 ਸਟੇਟਸ ਨੇ ਜਿਨ੍ਹਾਂ ਦੇ ਵਿੱਚ ਇਹ ਆਬਾਦੀ ਜਿਹੜੀ ਆ ਉਹ ਵਧੀ ਹੈ। ਇਹਦੇ ਉਲਟ ਜਿਹੜੀਆਂ ਹੋਰ ਸਟੇਟਸ ਨੇ ਉਹਨਾਂ ਦੇ ਵਿੱਚ ਤਾਂ ਬਰਥ ਰੇਟ ਜਿਹੜਾ ਬਹੁਤ ਜ਼ਿਆਦਾ ਘਟਿਆ, ਪਰ ਕਿਉਂਕਿ ਲੋਕ ਬਾਹਰੋਂ ਹੀ ਇੰਨੇ ਆ ਗਏ ਆ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ 2020 ਤੋਂ ਬਾਅਦ ਜਿਹੜੇ ਕੁਝ ਇਲਾਕੇ ਨੇ ਕੈਲੀਫੋਰਨੀਆ ਸਮੇਤ ਹੋਰ ਜਿਹੜੀਆਂ ਸਟੇਟਸ ਨੇ ਖਾਸ ਕਰਕੇ ਬਾਰਡਰ ਸਟੇਟ, ਇਹਨਾਂ ਦੇ ਵਿੱਚ ਤਾਂ ਜਿਹੜੀ ਆਬਾਦੀ ਆ ਉਹ ਕਈ ਜਿਹੜੇ ਪਰਸੈਂਟੇਜ ਕਹਿ ਸਕਦੇ ਫੀਸਦੀ ਆ ਉਹ ਵਧੀ ਦਰਜ ਕੀਤੀ ਗਈ ਆ। ਅਗਲੀ ਖਬਰ ਵੱਲ ਚਲੀਏ। ਜਿਹੜੀਆਂ ਫੋਰਨ ਗਵਰਨਮੈਂਟਸ ਹੈਗੀਆਂ, ਬਾਹਰ ਦੇ ਮੁਲਕਾਂ ਦੀਆਂ ਸਰਕਾਰਾਂ ਆ, ਉਹ ਅਮਰੀਕਾ ਦੇ ਇਲੈਕਸ਼ਨ ਦੇ ਵਿੱਚ ਇੰਟਰਫੀਅਰ ਕਰਦੀਆਂ ਆ। ਪਿਛਲੇ ਦਿਨਾਂ 'ਚ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਵੀ ਰਿਪੋਰਟ ਆਈ ਸੀ ਕਿਸ ਤਰ੍ਹਾਂ ਭਾਰਤੀ ਸਰਕਾਰ ਉੱਥੇ ਇਲੈਕਸ਼ਨ 'ਚ ਇਨਵੋਲਵ ਹੈਗੀ ਆ।
ਆਪਾਂ ਨੂੰ ਪਤਾ ਬਹੁਤ ਸਾਰੇ ਇੱਥੇ ਵੀ ਅਮਰੀਕਾ 'ਚ ਵੀ ਇਨਵੋਲਵ ਆ, ਪਰ ਆਪਣੀ ਕੌਮ ਸੁੱਤੀ ਰਹਿੰਦੀ ਆ, ਜਦੋਂ ਸਾਰਾ ਕੁਝ ਹੋ ਜਾਂਦਾ ਆ ਫਿਰ ਆਲਾ ਦੁਆਲਾ ਦੇਖਦੇ ਹੈਗੇ ਆ। ਹੁਣ ਵਾਸ਼ਿੰਗਟਨ ਪੋਸਟ ਅੱਜ ਰਿਪੋਰਟ ਕਰ ਰਿਹਾ ਵੀ ਕੈਲੀਫੋਰਨੀਆ ਦਾ ਇੱਕ ਕੈਂਪੇਨ ਮੈਨੇਜਰ ਜਿਹੜਾ ਚਾਈਨੀਜ਼ ਮੂਲ ਦਾ ਆ, ਉਸ ਨੂੰ ਫੈਡਰਲ ਅਥਾਰਟੀਜ਼ ਨੇ ਅਰੈਸਟ ਕੀਤਾ ਆ ਵੀ ਉਹ ਐਜ਼ ਏ ਚਾਈਨੀਜ਼ ਏਜੰਟ ਕੰਮ ਕਰ ਰਿਹਾ ਸੀ। ਮਾਈਕ ਸਨ ਨਾਮ ਦਾ ਇਹ ਬੰਦਾ, ਇਹ ਉਸ ਟਾਈਮ ਫੜਿਆ ਗਿਆ ਜਦੋਂ ਉਹ ਚਾਈਨਾ ਦੀ ਸਰਕਾਰ ਤੋਂ $80,000 ਮੰਗ ਰਿਹਾ ਸੀ ਵੀ ਮੈਂ ਜਿਹੜਾ ਆ ਇੱਕ ਸਿਟੀ ਕੌਂਸਲ ਮੈਂਬਰ ਨੂੰ ਜਿਹੜਾ ਉਹਦਾ ਕੈਂਪੇਨ ਕਰਨ ਦੇ ਵਿੱਚ ਇੰਨੀ ਜ਼ਿਆਦਾ ਹੈਲਪ ਕੀਤੀ ਆ ਤਾਂ ਕਿ ਜਿਹੜੇ ਚਾਈਨੀਜ਼ ਇੰਟਰਸਟ ਆ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸੇਵ ਕੀਤਾ ਜਾਵੇ। ਸੋ ਕ੍ਰਿਮੀਨਲ ਕੰਪਲੇਨ ਮਾਈਕ ਸਨ ਜੋ 64 ਸਾਲਾਂ ਦਾ ਆ, ਉਹਦੇ ਅਗੇਂਸਟ ਫਾਈਲ ਕੀਤੀ ਗਈ ਹੈਗੀ ਆ। ਉਸਨੇ ਕੈਲੀਫੋਰਨੀਆ ਦੇ ਇੱਕ ਸਿਟੀ ਕੌਂਸਲ ਕੈਂਡੀਡੇਟ ਨੂੰ 2022 ਦੇ ਵਿੱਚ ਸਪੋਰਟ ਕੀਤੀ ਸੀ, ਫਾਈਨੈਂਸ਼ੀਅਲੀ ਵੀ ਤੇ ਹੋਰ ਤਰੀਕੇ ਦੇ ਨਾਲ ਵੀ। ਸੋ ਇਸ ਤੋਂ ਪਹਿਲਾਂ ਵੀ ਜੋ ਚਾਈਨੀਜ਼ ਮੂਲ ਦੇ ਲੋਕ ਆ ਉਹ ਅਰੈਸਟ ਹੋਏ ਆ ਵੀ ਕਿਸ ਤਰ੍ਹਾਂ ਉਹ ਲੋਕਲ ਜਿਹੜੇ ਅਮਰੀਕਾ ਦੇ ਜਿਹੜੇ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਦੇ ਨਾਲ ਰਲ ਕੇ ਉਹਨਾਂ ਨੂੰ ਸਪੋਰਟ ਕਰ ਰਹੇ ਆ ਤਾਂ ਕਿ ਚਾਈਨਾ ਦੀ ਸਪੋਰਟ ਕੀਤੀ ਜਾ ਸਕੇ। ਇੱਕ ਚਾਈਨੀਜ਼ ਮੂਲ ਦੇ ਲਿੰਡਾ ਸਨ ਜੋ ਸੀਨੀਅਰ ਏਡ ਸੀ ਨਿਊਯਾਰਕ ਦੇ ਗਵਰਨਰ ਕੈਥੀ ਹੌਚਲ ਤੇ ਸਾਬਕਾ ਗਵਰਨਰ ਐਂਡਰਿਊ ਕੁਓਮੋ ਨੂੰ, ਉਹਨੂੰ ਵੀ ਸਤੰਬਰ ਮਹੀਨੇ 'ਚ ਅਰੈਸਟ ਕੀਤਾ ਗਿਆ ਸੀਗਾ। ਇਸ ਤੋਂ ਬਿਨਾਂ ਇੱਕ 2023 ਦੇ ਵਿੱਚ ਨਿਊਯਾਰਕ ਦੇ ਵਿੱਚ ਇਲੀਗਲੀ ਚਾਈਨੀਜ਼ ਪੁਲਿਸ ਸਟੇਸ਼ਨ ਆਪਰੇਟ ਕਰ ਰਿਹਾ ਸੀ ਬੰਦਾ, ਵੀ ਜਿਹੜੇ ਇੱਥੇ ਚਾਈਨਾ ਦੇ ਅਗੇਂਸਟ ਲੋਕ ਹੈਗੇ ਆ, ਚਾਈਨੀਜ਼ ਮੂਲ ਦੇ ਆਜ਼ਾਦੀ ਦੀ ਗੱਲ ਕਰਦੇ ਆ, ਉਹ ਸਾਰੀ ਰਿਪੋਰਟਿੰਗ ਉਹ ਚਾਈਨਾ ਨੂੰ ਕਰ ਰਿਹਾ ਸੀ। ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਚਾਈਨਾ ਵਾਲੇ ਇਹ ਕੰਮ ਕਰ ਰਹੇ ਆ। ਹੋਪਫੁਲੀ ਜਿਹੜਾ ਨਵਾਂ ਐਡਮਿਨਿਸਟ੍ਰੇਸ਼ਨ ਆ ਉਹ ਹੋਰ ਇਸ ਸਟੈਂਡ ਇਹਦੇ ਉੱਤੇ ਸਖਤ ਸਟੈਂਡ ਲਊਗਾ ਤਾਂ ਕਿ ਜਿਹੜੀਆਂ ਬਾਹਰਲੀਆਂ ਸਰਕਾਰਾਂ ਆ ਉਹ ਅਮਰੀਕਾ ਦੀ ਜਿਹੜੀ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦੀ ਇੰਟਰਫੀਰੈਂਸ ਨਾ ਕਰ ਸਕਣ ਤੇ ਉਹਨਾਂ ਦੇ ਜਿਹੜੇ ਬਾਹਰਲੇ ਮੁਲਕ ਆ ਉਹਨਾਂ ਨੂੰ ਡੋਨਰ ਪੈਸੇ ਨਾ ਦੇ ਸਕਣ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਲਾਸ ਐਂਜਲਸ ਦਾ। ਲਾਸ ਐਂਜਲਸ ਦੇ ਵਿੱਚ ਪੁਲਿਸ ਨੇ ਇੱਕ ਅਜਿਹੇ ਬੰਦੇ ਨੂੰ ਹਿਰਾਸਤ ਦੇ ਵਿੱਚ ਲੈਣ ਦਾ ਦਾਅਵਾ ਕੀਤਾ ਜਿਹਦੇ ਬਾਰੇ ਕਿਹਾ ਜਾਂਦਾ ਹੈ, ਜਿਹਦੇ ਬਾਰੇ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਉਹਨੇ ਲੰਘੇ ਦਿਨਾਂ ਦੇ ਵਿੱਚ, ਲੰਘੇ ਮਹੀਨਿਆਂ ਦੇ ਵਿੱਚ, ਇਸ ਸਾਲ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਕੁਝ ਵਹੀਕਲਸ ਤੇ ਕੁਝ ਜਿਹੜੇ ਇਮਾਰਤਾਂ ਨੇ ਉਹਨਾਂ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਤੇ ਕਈਆਂ ਨੂੰ ਲਾ ਵੀ ਦਿੱਤੀ। ਸੈਨ ਫਰਨਾਂਡੋ ਵੈਲੀ ਦੇ ਵਿੱਚ ਇਹ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ। ਦੱਸਿਆ ਜਾ ਰਿਹਾ ਕਿ ਕੁਝ ਘਟਨਾਵਾਂ ਨੂੰ ਵਾਰਦਾਤ ਜਿਹੜੀ ਆ ਉਹ ਲੰਘੇ 20 ਅਕਤੂਬਰ ਨੂੰ ਦਿੱਤੀ ਗਈ ਹੈ, ਜਿਹੜੀਆਂ ਕਿ ਸ਼ਰਮਨ ਓਕਸ ਏਰੀਆ ਦੇ ਵਿੱਚ ਪੈਂਦੀਆਂ ਨੇ। ਇਹਦੇ ਨਾਲ ਦੂਜੇ ਦੱਸਿਆ ਗਿਆ ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਦੇ ਵੱਲੋਂ ਕਿ ਜਿਹੜੇ ਕੁਝ ਵਹੀਕਲਸ, ਕੁਝ ਜਿਹੜੇ ਡੰਪ ਟਰੱਕ ਆ ਤੇ ਕੁਝ ਹੋਰ ਜਿਹੜੀਆਂ ਯੂਟਿਲਿਟੀ ਬਿਲਡਿੰਗਸ ਨੇ ਉਹਨਾਂ ਨੂੰ ਵੀ ਵੈਂਚੂਰਾ ਜਿਹੜੇ ਬੁਲੇਵਾਰਡ ਦੇ ਇਲਾਕੇ ਨੇ ਜਾਂ ਕੇਸਟਰ ਸਟਰੀਟ ਦੇ ਜਿਹੜੇ ਇਲਾਕੇ ਨੇ ਉੱਥੇ ਇਸ ਬੰਦੇ ਨੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਤੇ ਲਾਸ ਐਂਜਲਸ ਫਾਇਰ ਡਿਪਾਰਟਮੈਂਟ ਆ ਜਿਹੜਾ ਉਹਨੇ ਬਹੁਤ ਸਾਰੀਆਂ ਘਟਨਾਵਾਂ ਦੇ ਉੱਤੇ ਮੌਕੇ ਤੇ ਪਹੁੰਚਦੇ ਕਾਬੂ ਪਾਇਆ ਗਿਆ। ਇਸ ਬੰਦੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਜਿਹੜਾ ਆਇਡੈਂਟੀਫਾਈਡ ਕੀਤਾ ਗਿਆ 42 ਸਾਲਾਂ ਦਾ ਰਿਕਾਰਡੋ ਵੈਲਿਊਨੋ ਜਿਹੜਾ ਕਿ ਵੈਨਿਆਸ ਦਾ ਰਹਿਣ ਵਾਲਾ, ਤੇ ਦੱਸਿਆ ਜਾ ਰਿਹਾ ਕਿ ਇਹਦੀ ਜਿਹੜੀ ਫੋਟੋ ਹੈ ਤੇ ਉਹ ਜਿਹੜੀ ਜਾਇਦਾ ਜਿਹੜਾ ਸਰੀਰਕ ਹੁਲੀਆ ਉਹ ਇੱਕ ਲਾ ਐਨਫੋਰਸਮੈਂਟ ਬੰਦੇ ਨੂੰ ਜਿਹੜਾ ਉਹਦੇ ਬਾਰੇ ਕਿਸੇ ਨੇ ਸ਼ੱਕੀ ਦੇ ਤੌਰ ਤੇ ਫੋਟੋ ਭੇਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਜਾਂਚ ਜਿਹੜੀ ਉਹ ਇਸ ਮਾਮਲੇ ਦੇ ਵਿੱਚ ਵਿੱਢੀ ਸੀ। ਬਾਅਦ ਦੇ ਵਿੱਚ ਇਸ ਬੰਦੇ ਨੂੰ ਮੋਨੀਟਰ ਕੀਤਾ ਗਿਆ ਤੇ ਇਹਦੇ ਜਿਹੜੇ ਇਲਾਕਿਆਂ ਦੇ ਵਿੱਚ ਘੁੰਮਦਾ ਸੀਗਾ ਉਹਨਾਂ ਇਲਾਕਿਆਂ ਦੇ ਵਿੱਚ ਦੇਖਿਆ ਗਿਆ ਕਿ ਉੱਥੇ ਕਦੋਂ ਕਿਹੜੀਆਂ ਥਾਂ ਤੇ ਅੱਗਾਂ ਲੱਗੀਆਂ ਨੇ। ਜਾਂਚ ਦੇ ਦਰਮਿਆਨ ਫਿਰ ਜਿਹੜਾ ਇਹ ਰਿਕਾਰਡੋ ਵੁਲੀਨੇਵਾ ਜਿਹੜਾ ਉਹ ਪੁਲਿਸ ਦੇ ਹੱਥੇ ਚੜਿਆ ਤੇ ਪੁਲਿਸ ਨੇ ਇਸ ਨੂੰ ਬੰਦੇ ਨੂੰ ਅਰੈਸਟ ਕਰ ਲਿਆ। ਹੁਣ ਜਿਹੜਾ ਉਹ ਇਹਨੂੰ ਹੈਲਡ ਕੀਤਾ ਹੋਇਆ ਹਲੇ ਤੇ ਵੈਲੀ ਜੇਲ੍ਹ ਦੇ ਵਿੱਚ ਆ ਤੇ ਇਹਨੂੰ 2,30,000 ਦੀ ਜਿਹੜੀ ਬੇਲ ਆ ਉਹਦੇ ਲਈ ਭਰੀ ਜਾਣੀ ਆ। ਦੱਸਿਆ ਜਾ ਰਿਹਾ ਕਿ ਇਹ ਜਿਸ ਦਿਨ ਇਹਨੂੰ ਅਰੈਸਟ ਕੀਤਾ ਗਿਆ ਉਸ ਦਿਨ ਵੀ ਇਹਦੇ ਕੋਲੋਂ ਇਹੋ ਜਿਹੇ ਪਦਾਰਥ ਬਰਾਮਦ ਹੋਏ ਜਿਹੜੇ ਕਿ ਧਮਾਕਾ ਖੇਜ਼ ਜਿਨ੍ਹਾਂ ਨੂੰ ਕਿਹਾ ਜਾ ਸਕਦਾ ਜਾਂ ਜਿਨ੍ਹਾਂ ਤੋਂ ਛੇਤੀ ਅੱਗ ਲੱਗ ਸਕਦੀ ਆ। ਇਹਨੇ ਖੁਦ ਵੀ ਮੰਨਿਆ ਜਾਂ ਇਹਨੇ ਕਹਿ ਰਿਹਾ ਕਿ ਇਹਦੇ ਬਾਰੇ ਕਿਹਾ ਜਾਂਦਾ ਜਿਹੜੇ ਚਸ਼ਮਦੀਦ ਨੇ ਕਿ ਇਹਨੇ ਕੱਲ ਪਰਸੋਂ 16-17 ਦਸੰਬਰ ਨੂੰ ਵੀ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀਆਂ ਸਟਰੀਟਾਂ ਤੇ ਰਹਿੰਦਾ ਸੀ ਉੱਥੇ ਇਹਨੇ ਕੁਝ ਕਾਰਾਂ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਫਿਰ ਉਹਨੂੰ ਕਿਸੇ ਨੇ ਉਹਨੂੰ ਦੜਾ ਦਿੱਤਾ ਤੇ ਬਾਅਦ ਦੇ ਵਿੱਚ ਉਹਨੇ ਲਾ ਐਨਫੋਰਸਮੈਂਟ ਦੇ ਨਾਲ ਜਿਹੜੀ ਆ ਪਹੁੰਚ ਕਾਇਮ ਕੀਤੀ ਸੀ। ਮੰਗਲਵਾਰ ਰਾਤ ਨੂੰ ਮਿਲਪੀਟਸ ਜੋ ਬੇ ਏਰੀਏ ਦਾ ਸ਼ਹਿਰ ਆ ਉੱਥੇ ਇੱਕ ਅਪਾਰਟਮੈਂਟ ਦੇ ਵਿੱਚੋਂ 4 ਜਣਿਆਂ ਦੀਆਂ ਮਰਿਆ ਹੋਈਆਂ ਦੀਆਂ ਬੋਡੀਜ਼ ਲੱਭੀਆਂ ਸੀਆਂ, ਜਿਨ੍ਹਾਂ ਦੇ ਵਿੱਚ ਉਹਨਾਂ ਦੇ ਨਾਂ ਹੁਣ ਪੁਲਿਸ ਵੱਲੋਂ ਡਿਸਕਲੋਜ਼ ਕਰ ਦਿੱਤੇ ਗਏ ਆ। ਸੈਂਟਾ ਕਲਾਰਾ ਕਾਉਂਟੀ ਦੇ ਮੈਡੀਕਲ ਐਗਜ਼ਾਮੀਨਰ ਲਿeutenant ਟਾਈਲਰ ਜੇਮਨਸਨ ਨੇ ਪ੍ਰੈਸ ਕਾਨਫਰੰਸ ਅੱਜ ਕੀਤੀ ਆਫਟਰਨੂਨ 'ਚ ਤੇ ਉਹਦੇ 'ਚ ਉਹਨਾਂ ਨੇ ਨਾਂ ਜਿਨ੍ਹਾਂ ਦੇ ਦੱਸੇ ਹੈਗੇ ਆ ਵਿਨ ਨਿਊਇਨ,
36 ਸਾਲਾਂ ਦਾ ਬੈਟੀ ਫੈਮ 36 ਸਾਲਾਂ ਦੀ, 2 ਅਡਲਟ ਸੀ ਤੇ 2 ਬੱਚੇ ਸੀ, ਇੱਕ 9 ਸਾਲਾਂ ਦਾ, ਇੱਕ 4 ਸਾਲਾਂ ਦਾ। ਸੋ ਇਹ ਵੀਤਨਮੀਜ਼ ਮੂਲ ਦੇ ਲੱਗਦੇ ਹੈਗੇ ਆ। ਇਹ ਕਾਫੀ ਹਾਈ ਐਂਡ ਅਪਾਰਟਮੈਂਟਸ ਆ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਜੋ ਗ੍ਰੇਟ ਮਾਲ ਹੈਗਾ ਬਿਲਕੁਲ ਉਹਦੇ ਸਾਹਮਣੇ ਆ, 2 ਬੈਡਰੂਮ, ਜਿੱਥੇ ਰੈਂਟ $3500 ਤੋਂ $4000 ਤੱਕ ਹੈਗਾ ਆ। ਇਸ ਤੋਂ ਅੱਗੇ ਜੇ ਵੈਦਰ ਦੀ ਗੱਲਬਾਤ ਕਰਦੇ ਜਾਈਏ ਪ੍ਰਵੀਨ ਜੀ, ਐਟਮੋਸਫੇਰਿਕ ਰਿਵਰ ਆ ਰਿਹਾ ਆ ਇੱਕ ਬੇ ਏਰੀਏ ਦੇ ਵਿੱਚ, ਸੈਚਰਡੇ ਆਊਗਾ, ਸੰਡੇ ਤੱਕ ਚੱਲੂਗਾ, ਫਿਰ ਟਿਊਜ਼ਡੇ ਨੂੰ, ਤੇ ਫਿਰ ਇਸੇ ਤਰ੍ਹਾਂ ਕ੍ਰਿਸਮਸ ਵਾਲੇ ਦਿਨ ਵੀ ਜਿਹੜਾ ਆ ਵੈਦਰ ਕਾਫੀ ਖਰਾਬ ਰਹੂਗਾ। ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਛੁੱਟੀਆਂ 'ਚ ਟਰੈਵਲ ਕਰ ਰਹੇ ਆ। 119.3 ਮਿਲੀਅਨ ਲੋਕ ਕਹਿੰਦੇ ਰੋਡ ਤੇ ਟਰੈਵਲ ਕਰਨਾ ਆ ਉਹਨਾਂ ਨੇ, ਅਮਰੀਕਨ ਆਟੋਮੋਬਾਈਲ ਐਸੋਸੀਏਸ਼ਨ ਐਸਟੀਮੇਟ ਕਰ ਰਿਹਾ ਹੈਗਾ। ਘੱਟੋ ਘੱਟ 50 ਮੀਲ ਉਹ ਡਰਾਈਵ ਕਰਨਗੇ ਦਸੰਬਰ 21 ਤੋਂ ਲੈ ਕੇ ਜਨਵਰੀ 1 ਤੱਕ। ਸੋ ਸਾਰੇ ਮੇਕ ਸ਼ੋਰ ਕਰਨ ਉਸ ਟਾਈਮ ਦੇ ਉੱਤੇ, ਜੇ ਵੈਦਰ ਬਹੁਤ ਖਰਾਬ ਹੁੰਦਾ ਤੇ ਡਰਾਈਵ ਸੇਫ। ਛੁੱਟੀਆਂ ਦਾ ਮੌਕਾ ਆ ਤੇ ਬਹੁਤ ਜ਼ਿਆਦਾ ਟ੍ਰੈਫਿਕ ਹੁੰਦਾ ਆ। ਸੋ ਲਾਸ ਐਂਜਲਸ ਕਾਉਂਟੀ ਨੂੰ ਕਾਫੀ ਜ਼ਿਆਦਾ ਇੰਪੈਕਟ ਕਰੂਗਾ ਇਹ ਜਿਹੜਾ ਐਟਮੋਸਫੇਰਿਕ ਰਿਵਰ ਆਉਣਾ ਹੈਗਾ। ਤੇ ਬਾਕੀ ਜਿਸ ਤਰ੍ਹਾਂ ਮੈਂ ਦੱਸਿਆ ਵੀ ਨੈਸ਼ਨਲ ਵੈਦਰ ਸਰਵਿਸ ਨੇ ਸੈਨ ਫਰਾਂਸਿਸਕੋ, ਓਕਲੈਂਡ, ਇਹ ਸਾਰੇ ਏਰੀਏ ਦੇ ਵਿੱਚ ਵੀ ਦੱਸਿਆ ਵੀ ਕਾਫੀ ਮੀਂਹ ਪਊਗਾ। ਸਾਲਟ ਲੇਕ ਸਿਟੀ ਤੋਂ ਲੈ ਕੇ ਤੇ ਹੋਰ ਜਿਹੜੇ ਇਲਾਕੇ ਨੇ ਡੈਨਵਰ ਤੱਕ ਤੇ ਉਸ ਤੋਂ ਬਾਅਦ ਬਿਸਮਾਰਕ ਤੱਕ ਜਿਹੜੇ ਨੇ ਉਹ ਇਹਦੀ ਜੱਤ ਦੇ ਵਿੱਚ ਆਉਣਗੇ, ਐਲ ਪਾਸੋ ਤੱਕ ਦੇ। ਤੇ ਇਹਦੇ ਨਾਲ ਜੇ ਆਪਾਂ ਦੱਸਦੇ ਚੱਲੀਏ ਕਿ 6,500 ਫੁੱਟ ਤੋਂ ਉੱਪਰ ਜਿਹੜੇ ਇਲਾਕੇ ਨੇ ਉੱਥੇ ਸਨੋ ਪੈ ਸਕਦੀ ਹੈ। ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜੀ ਰੇਨ ਆ ਸ਼ੁਰੂ ਹੋ ਜਾਣੀ ਹੈ ਸੈਟਰਡੇ ਤੋਂ ਹੀ। ਨਦਰਨ ਕੈਲੀਫੋਰਨੀਆ ਦੇ ਇਲਾਕੇ ਇਸ ਤੋਂ ਜਿਹੜੇ ਖਾਸੇ ਨੇ ਉਹ ਪ੍ਰਭਾਵਿਤ ਹੋਣਗੇ। ਅਗਲੀ ਜਿਹੜੀ ਖਬਰ ਦੇ ਵੱਲ ਵਧੀਏ, ਖਬਰ ਆ ਰਹੀ ਹੈ ਸੈਕਰਾਮੈਂਟੋ ਤੋਂ। ਸੈਕਰਾਮੈਂਟੋ ਦੇ ਵਿੱਚ ਪੁਲਿਸ ਨੇ ਇੱਕ 15 ਸਾਲਾ ਮੁੰਡੇ ਨੂੰ ਅਰੈਸਟ ਕੀਤਾ, ਜਿਹਦੇ ਉੱਤੇ ਦੋਸ਼ ਹੈ ਕਿ ਉਹਨੇ ਆਪਣੇ ਨਾਲ ਦੇ ਸਾਥੀ ਨੂੰ ਜਿਹਦੀ ਉਮਰ ਇਹ 15 ਸਾਲ ਦੱਸੀ ਗਈ ਆ, ਉਹਨੂੰ ਜਿਹੜਾ ਉਹ ਸਟੈਪ ਕਰ ਦਿੱਤਾ ਬੜੇ ਬੁਰੇ ਤਰੀਕੇ ਦੇ ਨਾਲ। ਸੈਕਰਾਮੈਂਟੋ ਪੁਲਿਸ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਜੇ ਸਟਰੀਟ ਦੇ ਇਲਾਕੇ ਤੇ 7 ਤੇ 8 ਸਟਰੀਟ ਦੇ ਇਲਾਕਿਆਂ ਦੇ ਵਿੱਚ ਜਿਹੜੀ ਸਟੈਬਿੰਗ ਦੀ ਵਾਰਦਾਤ ਵਾਪਰੀ ਹੈ। ਪੁਲਿਸ ਜਦੋਂ ਮੌਕੇ ਤੇ ਪਹੁੰਚੀ ਸੀ ਤਾਂ ਇਹਨੇ ਇੱਕ ਜ਼ਖਮੀ ਹਾਲਤ ਦੇ ਵਿੱਚ ਇੱਕ 16 ਸਾਲਾ ਕੁੜੀ ਜਿਹੜੀ ਆ ਉਹ ਦੇਖੀ ਸੀ, ਜਿਹਦੀ ਹਾਲਤ ਕਾਫੀ ਗੰਭੀਰ ਸੀ ਤੇ ਖੂਨ ਵੀ ਕਾਫੀ ਵਹਿ ਚੁੱਕਿਆ ਸੀ। ਉਸ ਤੋਂ ਬਾਅਦ ਉਹਨੂੰ ਇੱਕ ਲੋਕਲ ਹਸਪੀਟਲ ਦੇ ਵਿੱਚ ਟਰਾਂਸਪੋਰਟ ਕੀਤਾ ਗਿਆ ਸੀ। ਜਿਹੜਾ ਇਹ ਨੌਜਵਾਨ ਹੈ ਇਹਨੂੰ ਹੁਣ ਚਾਰਜ ਜਿਹੜੇ ਨੇ ਫੇਸ ਕਰਨੇ ਪੈਣਗੇ ਹੋਮਿਸਾਈਡ ਦੇ। ਤੇ ਦੱਸਿਆ ਜਾ ਰਿਹਾ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਜਿਹੜੀ ਜਾਂਚ ਉਹ ਕਰ ਰਹੀ ਆ। ਜੇ ਸਟਰੀਟ ਦੇ ਕੁਝ ਜਿਹੜੇ ਕੈਮਰੇਜ਼ ਨੇ ਉਹਨਾਂ ਦੇ ਵਿੱਚ ਇਹਨਾਂ ਦੋਨਾਂ ਨੂੰ ਦੇਖਿਆ ਗਿਆ ਸੀ, ਪਰ ਬਾਅਦ ਦੇ ਵਿੱਚ ਇਸ ਨੌਜਵਾਨ ਦੀ ਇਸ ਕੁੜੀ ਨੂੰ ਸਟੈਪ ਕਰਨ ਦੇ ਪਿੱਛੇ ਮਨਸ਼ਾ ਕੀ ਸੀ, ਇਹਦੇ ਬਾਰੇ ਹਾਲੇ ਪੁਲਿਸ ਨੇ ਕੋਈ ਜ਼ਿਆਦਾ ਜਿਹੜੀ ਜਾਣਕਾਰੀ ਆ ਉਹ ਦੱਸੀ ਨਹੀਂ ਆ। ਦੋਨਾਂ ਦੀ ਜਿਹੜੀ ਆਇਡੈਂਟੀਟੀ ਆ ਉਹ ਵੀ ਹਾਲੇ ਰਿਲੀਜ਼ ਨਹੀਂ ਕੀਤੀ ਜੀ। ਜਿਹੜੀ ਬਿਗ ਲੋਟ ਕੰਪਨੀ ਹੈਗੀ ਆ ਉਹ ਆਲਮੋਸਟ ਹੁਣ ਸ਼ਟ ਡਾਊਨ ਹੋਣ ਜਾ ਰਹੀ ਆ। ਉਹਨਾਂ ਨੇ ਚੈਪਟਰ 11 ਫਾਈਲ ਕੀਤਾ ਸੀ, ਪਰ ਉਹਨਾਂ ਦਾ ਕੁਛ ਸੇਲ ਵੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਨਹੀਂ ਕਰ ਸਕੇ। ਸੋ ਇਹ ਸਾਰਾ ਕੁਝ ਫੇਲ ਹੋ ਗਿਆ। ਬਿਗ ਲੋਟ ਕਾਫੀ ਵੱਡੀ ਕੰਪਨੀ ਸੀ, ਇਹਨਾਂ ਦੇ ਬਹੁਤ ਸਾਰੇ ਸਟੋਰ ਆ। ਸੋ 500 ਦੇ ਕਰੀਬ ਕਾਰਪੋਰੇਟ EMPLOYEES, ਜਿਹਦੇ ਵਿੱਚ CEO ਵੀ ਲੇ ਆਫ ਹੋਣ ਜਾ ਰਿਹਾ ਤੇ ਸਾਰੇ ਦੇ ਸਾਰੇ ਸਟੋਰ ਉਹ ਬੰਦ ਕਰਨ ਜਾ ਰਹੇ ਆ। ਬਹੁਤ ਸਾਰੇ ਲੋਕ ਬਿਗ ਲੋਟ ਸਟੋਰਸ ਨੂੰ ਯਾਦ ਕਰਦੇ ਹੋਣਗੇ। ਕਾਫੀ ਲੰਮਾ ਸਮਾਂ ਇਹ ਸਟੋਰ ਜਿਹੜੇ ਰਹੇ ਆ ਪੂਰੇ ਅਮਰੀਕਾ ਦੇ ਵਿੱਚ, ਪਰ ਹੁਣ 550 ਦੇ ਕਰੀਬ ਜੋ EMPLOYEES ਤੇ CEO ਨੂੰ ਲੇ ਆਫ ਕੀਤਾ ਜਾ ਰਿਹਾ। ਅਨਸਿਕਿਉਰਡ ਜਿਹੜੇ ਕ੍ਰੈਡੀਟਰਸ ਆ $99 ਮਿਲੀਅਨ ਹਜੇ ਦੇਣਾ ਆ। ਬਿਗ ਲੋਟ ਵਾਲਿਆਂ ਨੇ ਰੈਂਟ ਦੇਣਾ ਹੈਗਾ ਆ, ਸੋ ਉਹਨਾਂ ਕੋਲ ਦੇਣ ਲਈ ਕੁਛ ਹੈ ਨਹੀਂ ਤੇ ਹੁਣ ਉਹ ਸਾਰਾ ਕੁਛ ਸ਼ਟ ਡਾਊਨ ਕਰਨ ਜਾ ਰਹੇ ਆ। ਤੇ ਕਰੰਸੀ ਦੀ ਤੁਸੀਂ ਦੱਸ ਦਿਓ ਤੇ ਡਾਓ ਜੋਨ ਇੰਡਸਟਰੀਅਲ ਦਾ ਜੇ ਮੈਂ ਸਟਾਕ ਮਾਰਕੀਟ ਦੀ ਦੱਸਦਾ ਜਾਵਾਂ, ਅੱਜ ਡਾਓ ਜੋਨ ਇੰਡਸਟਰੀਅਲ ਥੋੜਾ ਜਿਹਾ ਆਪ ਗਿਆ 0.04%, ਕਲੋਜ਼ ਹੋਇਆ 42,342.24 ਦੇ ਉੱਤੇ। S&P ਇੰਡੈਕਸ ਮਾਈਨਸ ਗਿਆ 0.09% ਤੇ ਕਲੋਜ਼ ਹੋਇਆ 5867.08 ਦੇ ਉੱਤੇ। ਨੈਸਡੈਕ ਵੀ ਥੋੜਾ ਜਿਹਾ ਡਾਊਨ ਗਿਆ 0.10% ਤੇ ਕਲੋਜ਼ ਹੋਇਆ 19,372.77। ਜੀ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 44 ਸੈਂਟ ਦੇ ਬਰਾਬਰ, ਇੰਡੀਆ ਦੇ 85 ਰੁਪਏ ਤੇ 5 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 278 ਰੁਪਏ 29 ਪੈਸਿਆਂ ਦੇ ਬਰਾਬਰ ਇੱਕ US ਡਾਲਰ ਦੀ ਕੀਮਤ ਰਹੀ ਹੈ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ US।